अस्सलाम वालेकुम सत श्री अकाल जी। उम्मीद करना कि सारे ठीक हो। अच्छा जी, अज का स्केदा जेह्ड़ा है ਇਹਦੇ ਵਿੱਚ स्टूडेंट पास नहीं होए, फेल हो गए ने। 6 गलतियां इन्हां दी होईयां ने ते थ्योरी वैसे इन्हें पास कर ਲਈ है। इन दोवें स्केदे इकट्ठे सैंड कीते सन, फेल होने वाला भी और पास होने वाला भी। ਤੇ ਗੱਲ ਕਰਨ ਦਾ ਮਕਸਦ ਇਹ ਵੀ ਅਗਰ ਤੁਸੀਂ ਪਹਿਲੀ ਦਫਾ ਫੇਲ ਹੋ ਜਾਂਦੇ ਹੋ ਤਾਂ ਕੋਈ ਵੱਡੀ ਗੱਲ ਨਹੀਂ। ਇੱਕ ਤੇ ਸਾਡੀ ਜ਼ੁਬਾਨ ਨਹੀਂ ਠੀਕ ਹੈ, ਤੇ ਦੂਸਰਾ ਅਗਰ ਫੇਲ ਵੀ ਬੰਦਾ ਹੋ ਜਾਵੇ ਤੇ ਇਹਦੇ ਵਿੱਚ ਮਤਲਬ ਕੋਈ ਇਹ ਨਹੀਂ ਕਿ ਬੜੀ ਸਾਡੇ ਕੋਲ ਗਲਤੀ ਹੋ ਗਈ। ਨਾਰਮਲ ਹੈ, ਫੇਲ ਬੰਦਾ ਹੋ ਵੀ ਜਾਂਦਾ, ਅਗਲੀ ਦਫਾ ਪਾਸ ਹੋ ਜਾਏਗਾ। ਤੇ ਖਾਸ ਤੌਰ ਤੇ ਉਹ ਸਟੂਡੈਂਟ ਦਿਲ ਛੱਡ ਦਿੰਦੇ ਨੇ ਜਿਨ੍ਹਾਂ ਤਿਆਰੀ ਬੜੀ ਮੁਸ਼ਕਲ ਨਾਲ ਕੀਤੀ ਹੁੰਦੀ ਹੈ, ਜਿਨ੍ਹਾਂ ਨੂੰ ਜ਼ੁਬਾਨ ਨਹੀਂ ਆਉਂਦੀ, ਪੜ੍ਹਨਾ ਲਿਖਣਾ ਨਹੀਂ ਆਉਂਦਾ। ਉਹ ਜਦੋਂ ਸਟੂਡੈਂਟ ਫੇਲ ਹੁੰਦੇ ਨੇ ਉਹ ਫਿਰ ਜ਼ਿਆਦਾ ਸਟੂਡੈਂਟ ਜਿਹੜੇ ਨੇ ਦਿਲ ਛੱਡ ਜਾਂਦੇ ਨੇ। ਤੇ ਦਿਲ ਨਹੀਂ ਛੱਡਣਾ। ਅਗਰ ਤੁਸੀਂ ਇਹ ਸੋਚੋ ਅਗਰ 6 ਗਲਤੀਆਂ ਹੋਈਆਂ ਨੇ ਤੇ 24 ਠੀਕ ਵੀ ਤੇ ਹੋਏ ਨਾ। ਇੱਥੋਂ ਤੱਕ ਅਸੀਂ ਪਹੁੰਚ ਆਏ ਹਾਂ ਕਿ 24 ਸਾਡੇ ਠੀਕ ਹੋ ਗਏ ਨੇ। ਤੇ ਮਹੀਨਾ ਹੋਰ ਪੜ੍ਹੋ ਦੇ ਤੇ ਉਹ ਤੁਹਾਡੀਆਂ 6 ਤੋਂ ਗਲਤੀਆਂ ਜਿਹੜੀਆਂ ਨੇ 2 3 0 ਤੱਕ ਆ ਜਾਣਗੀਆਂ। ਤੇ ਬਾਕੀ ਮੈਂ ਇਹ ਗੱਲ ਅੱਗੇ ਵੀ ਕਰਨਾ ਕਿ ਇਗਜ਼ਾਮੇ ਦੀ ਡੇਟ ਹਮੇਸ਼ਾ ਉਦੋਂ ਲਵੋ ਜਦੋਂ ਤੁਹਾਡੀਆਂ ਗਲਤੀਆਂ 5 ਤੋਂ 6 ਹੋ ਰਹੀਆਂ ਨੇ। ਉਦੋਂ ਤੁਸੀਂ ਡੇਟ ਲੈ ਲਵੋ ਇਗਜ਼ਾਮੇ ਦੀ। ਉਹ ਤੁਹਾਨੂੰ ਮਹੀਨੇ ਬਾਅਦ ਮਿਲਦੀ ਹੈ, 1.5 ਮਹੀਨੇ ਬਾਅਦ ਮਿਲਦੀ ਹੈ ਜਾਂ 2 ਬਾਅਦ ਮਿਲਦੀ ਹੈ। ਉਹ ਤੁਹਾਡੀਆਂ ਗਲਤੀਆਂ 6 ਤੋਂ ਘੱਟ ਕੇ 0 1 2 ਤੱਕ ਆ ਜਾਣਗੀਆਂ। ਠੀਕ ਹੈ, ਇਹ ਤਰੀਕਾ ਕਾਰ ਇਹਦਾ। ਤੇ ਚਲੋ ਜੀ, ਬਾਕੀ ਜਿਹੜੇ ਸਟੂਡੈਂਟ ਪੜ੍ਹਦੇ ਹੋ ਪਏ ਦਿਲ ਲਾ ਕੇ ਪੜ੍ਹੋ। ਅਗਰ ਕਿਸੇ ਦੀਆਂ ਗਲਤੀਆਂ ਨਹੀਂ ਘਟਦੀਆਂ ਪਈਆਂ ਤੇ ਆਰਗੂਮੈਂਟ ਹੀ ਕਰੋ, ਇਹੀ ਬੈਸਟ ਤਰੀਕਾ ਹੈ ਗਲਤੀਆਂ ਘਟਾਉਣੇ ਦਾ। ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੈ ਜਿਹੜਾ ਅਪਲੋਡ ਹੋਇਆ ਤੇ ਇਹਦੇ ਵਿੱਚੋਂ ਇਗਜ਼ਾਮ ਹੋਣਾ। ਜਿੰਨੇ ਵੀ ਆ ਮਾਸ਼ਾਅੱਲਾ ਸਟੂਡੈਂਟ ਪਾਸ ਪੇ ਹੁੰਦੇ ਨੇ ਇੱਥੋਂ ਪੜ੍ਹ ਕੇ, ਔਰ ਇਹ ਕੋਰਸ ਪੜ੍ਹ ਕੇ ਹੀ ਪਾਸ ਪੇ ਹੁੰਦੇ ਨੇ। ਨਾ ਕਿਸੇ ਕੋਲ ਆਨਲਾਈਨ ਪੜ੍ਹਨੇ ਦੀ ਜ਼ਰੂਰਤ ਹੈ ਔਰ ਨਾ ਕੋਈ ਬੁੱਕ ਖਰੀਦਣੇ ਦੀ ਜ਼ਰੂਰਤ ਹੈ। ਇਹੀ ਕੋਰਸ ਹੈ, ਐਪਲੀਕੇਸ਼ਨ ਕਰੋ ਵੈਬ ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਫਿਰ ਤੁਸੀਂ ਗੂਗਲ ਤੋਂ ਆਨਲਾਈਨ ਪੜ੍ਹ ਸਕਦੇ ਹੋ। ਠੀਕ ਹੈ ਜੀ। ਤੇ ਚਲੋ ਜੀ, ਬਾਕੀ ਸਕਿਦਾ ਵੇਖਨੇ ਔਰ ਸਵਾਲ ਵੇਖਨੇ ਜਿਹੜੇ ਗਲਤ ਹੋਏ ਨੇ ਕਿਸ ਤਰ੍ਹਾਂ ਦੇ ਸਨ, ਮੁਸ਼ਕਲ ਸਨ, ਆਸਾਨ ਸਨ। ਪਹਿਲਾ ਸਵਾਲ ਹੀ ਗਲਤ ਹੋਇਆ। ਪਹਿਲਾ ਸਵਾਲ ਲਾ ਫਿਰਮਾਤਾ, ਕਹਿੰਦਾ ਜਿਹੜਾ ਫਿਰਮਾਤਾ ਵੇ ਇਹ ਇੰਟਰੁਸਿone della marcia del veicolo, ਕਹਿੰਦਾ ਗੱਡੀ ਨੂੰ ਚੱਲਣੇ ਤੋਂ ਰੋਕਣਾ dovuta ad esigenze della circolazione, ਟ੍ਰੈਫਿਕ ਦੀ ਚੱਲਣੇ ਦੀ ਵਜ੍ਹਾ ਤੋਂ ਰੋਕਣਾ। ਕਹਿੰਦਾ ਇਹ ਹੁੰਦਾ ਫਿਰਮਾਤਾ ਫਾਲਸੋ ਜੀ। ਫਿਰਮਾਤਾ ਕੀ ਹੁੰਦਾ ਹੈ? ਫਿਰਮਾਤਾ ਹੁੰਦਾ ਹੈ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਰੁਕੀਏ ਥੋੜੀ ਦੇਰ ਵਾਸਤੇ, ਕੋਈ ਰਸਤਾ ਪੁੱਛਣੇ ਵਾਸਤੇ, ਇਨਫੋਰਮੇਸ਼ਨ ਲੈਣੇ ਵਾਸਤੇ, ਜਾਂ ਕੋਈ ਬੰਦਾ ਗੱਡੀ ਵਿੱਚ ਬਿਠਾਣੇ ਵਾਸਤੇ ਜਾਂ ਉਤਾਰਨੇ ਵਾਸਤੇ, ਉਹ ਹੁੰਦਾ ਹੈ ਫਿਰਮਾਤਾ। ਠੀਕ ਹੈ ਜੀ, ਇਹਨਾਂ ਵੇਰੋ ਕੀਤੇ ਲੇਕਿਨ ਫਾਲਸੋ ਹੈ। ਦੂਸਰਾ, ਇਸ ਸਿਸਟਮ ਦੀ ਰਚਨੂਤਾ ਜਿਹੜੀ ਸੀਟ ਹੁੰਦੀ ਹੈ per bambini, ਬੱਚਿਆਂ ਦੇ ਵਾਸਤੇ sono di un unico tipo, ਕਹਿੰਦਾ ਇੱਕੋ ਹੀ ਕਿਸਮ ਦੀਆਂ ਹੁੰਦੀਆਂ ਨੇ। ਇਹ sono tutti utilizzabili ਤੇ ਸਾਰੀਆਂ ਇਸਤੇਮਾਲ ਹੋ ਸਕਦੀਆਂ ਨੇ। per trasportare bambini, ਬੱਚੇ ਲੈ ਕੇ ਜਾਣੇ ਵਾਸਤੇ fino a 1,50 metri di altezza, 1.5 ਮੀਟਰ ਦੀ ਹਾਈਟ ਤੱਕ। ਫਾਲਸੋ ਜੀ, ਇਹ ਇੱਕ ਹੀ ਨਹੀਂ ਹੁੰਦੀਆਂ, ਵਜ਼ਨ ਦੇ ਹਿਸਾਬ ਨਾਲ ਹੁੰਦੀਆਂ ਨੇ। ਤੀਸਰਾ, se un infortunato della strada, ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ, ha avuto un trauma della gabbia torace, ਉਹਨੂੰ ਸੀਨੇ ਤੇ ਸੱਟ ਲੱਗੀ ਹੈ, bisogna assisterlo, ਕਹਿੰਦਾ ਉਹਦੀ ਹੈਲਪ ਕਰੋ, ਮਦਦ ਕਰੋ, fino all'arrivo del soccorso medico, ਡਾਕਟਰਾਂ ਦੇ ਆਉਣੇ ਦੇ ਇੰਤਜ਼ਾਰ ਤੱਕ। ਵੇਰੋ ਜਿਤਨੀ ਦੇ ਡਾਕਟਰ ਨਹੀਂ ਹੁੰਦੇ ਉਸ ਬੰਦੇ ਦੀ ਤੁਸੀਂ ਹੈਲਪ ਕਰਨੀ ਹੈ ਜਿਤਨੀ ਕਰ ਸਕਦੇ ਹੋ। 4 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ। ਇਹਦਾ ਮਤਲਬ ਹੈ ਵੀ ਸੜਕ ਦੀ ਸਾਈਡਾਂ ਤੇ ਉਹ ਵਾਲਾ ਜ਼ੋਨ ਹੈ, ਉਹ ਏਰੀਆ ਜਿੱਥੇ ਅੱਗ ਲੱਗ ਸਕਦੀ ਹੈ ਆਸਾਨੀ ਨਾਲ। Il segnale raffigurato è ਨਿਸ਼ਾਨ ਦਿਖਾਇਆ ਗਿਆ indica, ਦੱਸ ਰਿਹਾ ਕਿ ci si sta avvicinando, ਵੀ ਅਸੀਂ ਨਜ਼ਦੀਕ ਆ ਗਏ ਹਾਂ ad un bosco, ਇੱਕ ਜੰਗਲ ਦੇ facilmente infiammabile, ਜਿੱਥੇ ਆਸਾਨੀ ਨਾਲ ਅੱਗ ਲੱਗ ਸਕਦੀ ਹੈ। ਵੇਰੋ ਜੀ ਨਿਸ਼ਾਨ ਦਾ ਹੀ ਮਤਲਬ ਹੈ। 5 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ ਜੀ? 7 ਟਨ ਤੋਂ ਜਿਹੜੀਆਂ ਵੱਡੀਆਂ ਭਾਰੀਆਂ ਗੱਡੀਆਂ ਨੇ ਉਹਨਾਂ ਦਾ ਚੱਲਣਾ ਇੱਥੇ ਮਨਾ ਹੈ। Il segnale raffigurato è ਨਿਸ਼ਾਨ ਦਿਖਾਇਆ ਗਿਆ vieta il transito ai veicoli, ਉਹਨਾਂ ਗੱਡੀਆਂ ਨੂੰ ਚੱਲਣੇ ਤੋਂ ਮਨਾ ਕਰਦਾ ਹੈ। ਦੀ lunghezza superiore a 7 metri, ਜਿਨ੍ਹਾਂ ਦੀ ਲੰਬਾਈ 7 ਮੀਟਰ ਤੋਂ ਜ਼ਿਆਦਾ ਹੈ। ਫਾਲਸੋ। 6 ਨੰਬਰ, ਅੱਛਾ ਜੀ, ਜਿੱਥੇ ਆ ਗੱਡੀ ਹੈ ਅਗਰ ਇੱਥੋਂ ਇਹ ਕੁਰਸੀਆਂ ਚੇਂਜ ਕਰਨਾ ਚਾਹਵੇ ਕਰ ਸਕਦੀ ਹੈ, ਕਿਉਂਕਿ ਕੁਰਸੀਏ ਵਾਲੀਆਂ ਲੈਣਾ ਡਿਸਕੰਟੀਨਿਊ ਨੇ। ਜਦੋਂ ਅੱਗੇ ਨੇ ਆ ਜਾਣਾ ਉਦੋਂ ਇਹ ਕੁਰਸੀਆਂ ਚੇਂਜ ਨਹੀਂ ਕਰ ਸਕਦੀ। ਠੀਕ ਹੈ, ਜਿੱਥੇ ਕੰਟੀਨਿਊ ਲੈਣਾ ਸ਼ੁਰੂ ਹੋ ਜਾਂਦੀਆਂ ਨੇ। Il veicolo rappresentato in figura, ਜਿਹੜੀ ਗੱਡੀ ਤਸਵੀਰ ਦਿਖਾਈ ਗਈ ਹੈ, ਪੋਜ਼ ਵੋਲਤਾਰਿਆ ਸਨੀਸਰਾ, ਕਹਿੰਦਾ ਉਹ ਖੱਬੇ ਮੁੜ ਸਕਦੀ ਹੈ। rimanendo nella stessa corsia, ਇਸੇ ਕੁਰਸੀਏ ਵਿੱਚ ਹੀ ਰਹਿੰਦਿਆਂ ਹੋਇਆ। ਵੇਰੋ ਜੀ, ਕਿਉਂ ਖੱਬੇ ਕੁਰਸੀਏ ਵਿੱਚ ਖੱਬੇ ਕੁਰਸੀਏ ਰਹਿ ਕੇ ਖੱਬੇ ਮੁੜ ਸਕਦੀ ਹੈ। 7 ਨੰਬਰ ਜੀ, ਬਰਫ਼ ਹਟਾਉਣ ਵਾਲੀ ਗੱਡੀ ਦਾ ਨਿਸ਼ਾਨ ਹੈ। ਇਹਦਾ ਕੀ ਮਤਲਬ ਹੈ? ਵੀ ਸੜਕ ਦੇ ਉੱਤੇ ਤੁਹਾਨੂੰ ਬਰਫ਼ ਹਟਾਉਣ ਵਾਲੀ ਗੱਡੀ ਮਿਲ ਸਕਦੀ ਹੈ। Il pannello integrativo raffigurato, ਤੁਹਾਡੀ ਪਨੇਲੋ ਦਿਖਾਈ ਗਈ ਹੈ।
ਇਹ ਪੋਸਟ ਸੁਲੇ ਇਸ ਤਰ੍ਹਾਂ ਦੇ ਇਨੇਵਾ ਤੇ ਕਹਿੰਦਾ ਉਹਨਾਂ ਸੜਕਾਂ ਤੇ ਮੌਜੂਦ ਹੈ ਜਿੱਥੇ ਇਨੇਵਾ ਤੇ ਮਤਲਬ ਬਰਫ਼ਬਾਰੀ ਹੁੰਦੀ ਹੈ। Per segnalare ਦੱਸਣੇ ਦੇ ਲਈ la presenza di macchine sgombra neve ਬਰਫ਼ ਉਠਾਉਣ ਵਾਲੀ ਗੱਡੀ ਮੌਜੂਦ ਹੈ ਤੇ ਵੇਰੋ। 8 ਨੰਬਰ, ਅੱਛਾ ਜੀ ਪਹਿਲਾਂ ਤੇ ਇਹ ਤਸਵੀਰ ਮੈਂ ਅੱਗੇ ਵੀ ਸਮਝਾਈ ਏ ਤੇ ਇੱਕ ਵਾਰੀ ਫਿਰ ਸਮਝਾ ਦੇਣਾ ਕਿ ਇਹ ਜਿਹੜੀਆਂ ਗੱਡੀਆਂ ਨੇ ਮੁੜ ਕੇ ਜਾ ਚੁੱਕੀਆਂ ਨੇ, ਚੌਕ ਵਿੱਚੋਂ ਗੁਜ਼ਰ ਗਈਆਂ ਨੇ। ਜਦੋਂ ਇਹਨਾਂ ਦੀ ਨਿਸ਼ਾਨੀ ਇਹ ਵੇ ਜਦੋਂ ਇਹ ਲੈਣਾ ਪਿੱਛੇ ਵਾਲੀਆਂ ਆਪਸ ਵਿੱਚ ਟੱਚ ਕਰ ਜਾਣ ਇਹ ਫਾਲਸ ਹੋਏ, ਅਗਰ ਟੱਚ ਨਾ ਕਰਨ ਤੇ ਇਹ ਵੇਰ ਹੋਏ। ਇੱਥੇ ਵੇਖੋ ਟੱਚ ਕਰਕੇ ਗਈਆਂ ਨੇ ਮਤਲਬ ਜਿਸ ਤਰ੍ਹਾਂ ਲੈਣਾ ਲੱਗੀ ਨੇ ਇਸ ਤਰ੍ਹਾਂ ਗੱਡੀਆਂ ਮੋੜ ਕੇ ਗਈਆਂ ਨੇ ਚੌਕ ਵਿੱਚੋਂ ਔਰ ਇਹ ਗਲਤ ਤਰੀਕੇ ਨਾਲ ਮੋੜ ਕੇ ਗਈਆਂ ਨੇ, ਠੀਕ ਹੈ, ਇਹ ਫਾਲਸ ਹੋਏ। In una carreggiata a doppio senso di circolazione, ਕਹਿੰਦਾ doppio senso carreggiate ਦੇ ਵਿੱਚ per svoltare a sinistra ਖੱਬੇ ਮੁੜਨੇ ਦੇ ਲਈ bisogna effettuare la svolta, ਕਹਿੰਦਾ ਮੁੜਨਾ ਜੇ occupando sempre ਤੇ ਕਹਿੰਦਾ ਹਮੇਸ਼ਾ ਬਿਜ਼ੀ ਕਰਨਾ ਜੇ il lato destro dell'incrocio, ਚੌਕ ਦੀ ਸੱਜੀ ਸਾਈਡ come i veicoli in figura, ਜਿੱਕਣ ਗੱਡੀਆਂ ਤਸਵੀਰ ਦੇ ਵਿੱਚ ਨੇ ਫਾਲਸ ਹੋ ਜੀ। 9 ਨੰਬਰ, il conducente di un veicolo, ਜਿਹੜਾ ਗੱਡੀ ਦਾ ਡਰਾਈਵਰ ਹੈ deve rispettare, ਕਹਿੰਦਾ ਉਸ ਰਿਸਪੈਕਟ ਕਰਨੀ ਹੈ gli agenti del traffico, ਟ੍ਰੈਫਿਕ ਵਾਲੇ ਦੀ solo ਸਿਰਫ se sono in divisa, ਕਹਿੰਦਾ ਅਗਰ ਉਹ ਵਰਦੀ ਵਿੱਚ ਨੇ ਤੇ ਤਾਂ ਉਹਨਾਂ ਦੀ ਰਿਸਪੈਕਟ ਕਰਨੀ ਹੈ, ਮਤਲਬ ਉਹਨਾਂ ਦੀ ਗੱਲ ਤਾਂ ਸੁਣਨੀ ਅਗਰ ਵਰਦੀ ਵਿੱਚ ਹੋਣ। ਫਾਲਸ ਹੋ ਜੀ, ਵਰਦੀ ਵਿੱਚ ਨਾ ਵੀ ਹੋਣ ਤਾਂ ਵੀ ਗੱਲ ਸੁਣਨੀ ਹੈ। 10 ਨੰਬਰ ਜੀ alta stazione ਨਿਸ਼ਾਨ ਹੈ il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ una stazione ferroviaria, ਵੀ ਇੱਕ ਟ੍ਰੇਨ ਦਾ ਸਟੇਸ਼ਨ ਹੈ। ਫਾਲਸ। 11 ਨੰਬਰ ਜੀ ਪੈਦਲ ਦਾ ਇਸ਼ਾਰਾ ਆ ਗਿਆ il semaforo in figura, ਦਾ ਇਸ਼ਾਰਾ ਤਸਵੀਰ ਦੇ ਵਿੱਚ segnala, ਇਹ ਦੱਸ ਰਿਹਾ ਹੈ la presenza di un scuola alimentare, ਵੇ ਸਕੂਲ alimentare ਵੇ ਇੱਥੇ per cui bisogna rallentare, ਤੇ ਇੱਥੇ ਸਲੋ ਹੋਣਾ ਜੇ। ਫਾਲਸ ਜੀ, ਸਕੂਲ ਨਾਲੇ ਦਾ ਕੋਈ ਤਾਲੁਕ ਨਹੀਂ। 12 ਨੰਬਰ si deve tenere una velocità, ਕਹਿੰਦਾ ਸਪੀਡ ਰੱਖਣੀ ਜੇ sempre, ਹਮੇਸ਼ਾ superiore a 30, ਕਹਿੰਦਾ ਹਮੇਸ਼ਾ ਹੀ 30 ਤੋਂ superiore ਸਪੀਡ ਰੱਖਣੀ ਜੇ ਮਤਲਬ ਜ਼ਿਆਦਾ ਰੱਖਣੀ ਜੇ। ਫਾਲਸ। 13 ਨੰਬਰ su una strada a doppio senso ਦੀ ਮਾਰਚਾ, ਕਹਿੰਦਾ doppio senso ਸੜਕ ਦੇ ਉੱਤੇ per svoltare a sinistra, ਖੱਬੇ ਮੁੜਨੇ ਦੇ ਲਈ occorre inserirsi, ਜ਼ਰੂਰੀ ਹੈ ਕਿ ਤੁਸੀਂ ਐਂਟਰ ਹੋ ਜਾਓ, ਦਾਖਲ ਹੋ ਜਾਓ nella corsia, ਉਸ ਕੁਰਸੀਏ ਦੇ ਵਿੱਚ che consentono, ਜਿਹੜੇ ਇਜਾਜ਼ਤ ਦਿੰਦੇ ਹੋਣ di proseguire in tale direzione, ਇਸ ਡਾਇਰੈਕਸ਼ਨ ਦੇ ਵੱਲ ਜਾਣੇ ਦੀ। ਵੇਰ ਹੋ ਜੀ। ਅੱਛਾ ਜੀ ਨਾ ਫਾਲਸੋ ਕੀਤੇ ਲੇਕਿਨ ਵੇਰ ਹੋਏ ਕਿਉਂਕਿ ਅਗਰ ਤੁਸੀਂ ਖੱਬੇ ਮੁੜਨਾ ਚਾਹੁੰਦੇ ਹੋ ਤੇ ਫਿਰ ਜ਼ਾਹਿਰੀ ਗੱਲ ਹੈ ਤੁਸੀਂ ਉਸ ਕੁਰਸੀਏ ਵਿੱਚ ਹੀ ਐਂਟਰ ਹੋਣਾ ਹੈ ਜਿਹੜਾ ਤੁਹਾਨੂੰ ਖੱਬੇ ਮੁੜਨੇ ਦੀ ਇਜਾਜ਼ਤ ਦੇਵੇਗਾ, ਠੀਕ ਹੈ। ਇਸ ਵਾਸਤੇ ਵੇਰੋ ਸੀ ਨਾ ਫਾਲਸੋ ਕੀਤੇ ਹੈ, ਇੱਕ ਗਲਤੀ ਨਾਲ ਇਹ ਵੇ। 14 ਨੰਬਰ in caso di ingorgo, ਕਹਿੰਦਾ ਰੁਕਾਵਟ ਦੀ ਸੂਰਤ ਵਿੱਚ ਜੇ ਮਤਲਬ ਜਦੋਂ ਰੁਕਾਵਟ ਬਣ ਜਾਵੇ il conducente può transitare, ਡਰਾਈਵਰ ਜਿਹੜਾ ਚੱਲ ਸਕਦਾ ਹੈ sulla corsia, ਉਸ ਕੁਰਸੀਏ ਦੇ ਉੱਤੇ per la sosta di emergenza, ਜਿਹੜਾ ਐਮਰਜੈਂਸੀ ਦੇ ਵਾਸਤੇ ਵੇ solo, ਸਿਰਫ per uscire dall'autostrada, ਸਿਰਫ ਆਟੋਸਟਰਾਦਾ ਤੋਂ ਨਿਕਲਣ ਦੇ ਵਾਸਤੇ a partire dal cartello di previso, ਜਿੱਥੇ ਕਹਿੰਦਾ cartello previso ਦੀ ਲੱਗੀ ਹੋਵੇ di uscita, ਵੀ ਤੁਹਾਡਾ uscita ਵੇ posto a 500 metri dal svincolo, 500 ਮੀਟਰ ਤੇ svincolo ਹੈ, ਕਹਿੰਦਾ ਉਦੋਂ ਤੁਸੀਂ ਕੁਰਸੀਆਂ ਦੀ ਐਮਰਜੈਂਸਾ ਯੂਜ਼ ਕਰ ਸਕਦੇ ਹੋ। ਵੇਰੋ ਜੀ। ਅੱਛਾ, ਕੁਰਸੀਆਂ ਦੀ ਐਮਰਜੈਂਸਾ ਇਸਤੇਮਾਲ ਹੁੰਦਾ ਸਿਰਫ ਔਰ ਸਿਰਫ ਐਮਰਜੈਂਸੀ ਵਾਸਤੇ। ਅਗਰ ਟ੍ਰੈਫਿਕ ਬੁਲਾ ਕੇ 2 ਘੰਟੇ ਬੁਲਾ ਕੇ 3 ਘੰਟੇ ਬੁਲਾ ਕੇ ਤੁਸੀਂ ਕੁਰਸੀਆਂ ਦੀ ਐਮਰਜੈਂਸਾ ਖਾਲੀ ਪਈ ਹੈ, ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ, ਤੁਸੀਂ ਰੁਕਿਆ ਰਹਿਣਾ, ਠੀਕ ਹੈ। ਲੇਕਿਨ ਇੱਕ ਸੂਰਤ ਇਹ ਵੀ ਹੈ ਜਿਹੜੀ ਇਹਨੇ ਸਵਾਲ ਵਿੱਚ ਦੱਸੀ ਹੈ, ਅਗਰ ਤੁਹਾਡਾ ਉਸ਼ੀਤਾ ਆ ਗਿਆ 500 ਮੀਟਰ ਤੇ ਬੋਰਡ ਲੱਗੇ ਆ ਗਿਆ ਕਿ ਵੀ ਅੱਗੇ ਜਿਹੜਾ ਜ਼ਵੀਨ ਕੋਲੇ 500 ਮੀਟਰ ਦੇ ਵੇ ਤੁਸੀਂ ਉੱਥੋਂ ਨਿਕਲਣਾ ਚਾਹੁੰਦੇ ਹੋ, ਤੁਸੀਂ ਉੱਥੋਂ ਕੁਰਸੀਆਂ ਦੀ ਐਮਰਜੈਂਸਾ ਯੂਜ਼ ਕਰਕੇ ਨਿਕਲ ਸਕਦੇ ਹੋ, ਠੀਕ ਹੈ। 15 ਨੰਬਰ la revoca della patente può essere disposta, ਕਹਿੰਦਾ ਲਾਇਸੈਂਸ ਜਿਹੜਾ ਰਿਵੋਕਾ ਹੋ ਸਕਦਾ, ਕੈਂਸਲ ਹੋ ਸਕਦਾ quando il conducente, ਜਦੋਂ ਡਰਾਈਵਰ guida, ਡਰਾਈਵਿੰਗ ਕਰ ਰਿਹਾ ਹੈ senza averla con sé, ਬਿਨਾਂ ਕੋਲ ਰੱਖਣੇ ਤੋਂ, ਮਤਲਬ ਲਾਇਸੈਂਸ ਕੋਲ ਕੋਈ ਨਹੀਂ ਡਰਾਈਵਿੰਗ ਕਰ ਰਿਹਾ ਤੇ ਕਹਿੰਦਾ ਲਾਇਸੈਂਸ ਤੁਹਾਡਾ ਰਿਵੋਕਾ ਹੋ ਸਕਦਾ ਹੈ। ਫਾਲਸੋ ਜੀ, ਅਗਰ ਲਾਇਸੈਂਸ ਕੋਲ ਨਾ ਹੋਵੇ ਜੁਰਮਾਨਾ ਹੋਵੇਗਾ ਜ਼ਿਆਦਾ ਤੋਂ ਜ਼ਿਆਦਾ, ਠੀਕ ਹੈ। ਇਹਨਾਂ ਵੇਰੋ ਕੀਤੇ ਲੇਕਿਨ ਫਾਲਸੋ ਹੈ। ਤੇ ਲੋ ਜੀ ਅੱਜ ਦੀ ਵੀਡੀਓ ਖਤਮ ਕਰਨੇ